ਪ੍ਰੈਸ ਵੱਲੋਂ ਨਿਊਜ਼ ਵੀ ਲਾਈ ਗਈ ਸੀ ਘਰਿਆਲਾ ਤੇ ਪੱਟੇ ਪਿੰਡ ਦੇ ਵਿੱਚ ਛੋਟੇ ਛੋਟੇ ਬੱਚੇ ਨਸ਼ਾ ਵੇਚ ਵੀ ਰਹੇ ਨੇ ਕਰ ਵੀ ਰਹੇ ਨੇ। मैं दोनों डीएसपी पेदा नाल मेरे 20 मुलाजिम है उस पिंड ਦੇ ਵਿੱਚ ਹੁਣੇ ਸਰਚ ਕਰਦੇ ਜਿੱਥੇ ਤੁਸੀਂ ਕਹੋਗੇ ਕਰਾਂਗੇ। ਅਗਰ ਨਸ਼ਾ ਮਿਲ ਗਿਆ तो कार्रवाई ना हो तो क्यों पर ਤੁਸੀਂ ਬਾਕੀ ਸਿਰਫ ਐਲੀਗੇਸ਼ਨ ਦਾ ਕੋਈ ਮਤਲਬ ਨਹੀਂ। ਤੁਸੀਂ ਜਦੋਂ ਕਾਰਵਾਈ ਕਰਾਂਗੇ ਉਹ ਕਾਰਵਾਈ ਨਹੀਂ ਮੇਰੀ ਦੇਖੋ ਕਾਰਵਾਈ ਅਸੀਂ ਕਰਦੇ ਹਾਂ ਕਾਰਵਾਈ ਕਰਾਂਗੇ ਉਹ ਤੁਸੀਂ ਰਿਕਾਰਡ ਨਹੀਂ ਕਰੋਗੇ ਤੇ ਫਿਰ ਕੀ ਫਾਇਦਾ। ਠੀਕ ਤਾਂ ਆਪਾਂ ਐਲੀਗੇਸ਼ਨ 100 ਲਾਏ ਜਾਈਏ। ਸਰ ਤੁਹਾਡਾ ਅੱਜ ਪ੍ਰੋਗਰਾਮ ਕੀਤਾ ਗਿਆ ਘਰਿਆਲੇ ਵਿੱਚ ਤੁਸੀਂ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਬਾਲ ਮਜ਼ਦੂਰੀ ਕਿੰਨੀ ਕੁ ਜਾਇਜ਼ ਹੈ। ਤੁਹਾਡਾ ਪ੍ਰੋਗਰਾਮ ਹੋਇਆ ਤੇ 15 ਸਾਲ ਦਾ ਬੱਚਾ ਕੰਮ ਕਰੇ। ਤਰਨਤਾਰਨ ਦੇ ਕਸਬਾ ਘਰਿਆਲਾ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੀ ਗਈ ਮੀਟਿੰਗ ਦੌਰਾਨ ਜਦੋਂ ਪੱਤਰਕਾਰਾਂ ਵੱਲੋਂ ਐਸਐਸਪੀ ਨੂੰ ਨਸ਼ਿਆਂ ਨੂੰ ਲੈ ਕੇ ਸਵਾਲ ਪੁੱਛੇ ਗਏ ਤਾਂ ਐਸਐਸਪੀ ਸਾਹਿਬ ਲਾਲ ਹੁੰਦੇ ਦਿਖਾਈ ਦਿੱਤੇ ਕਿਉਂਕਿ ਪੱਤਰਕਾਰਾਂ ਦੀ ਟੀਮ ਨੇ ਜਦ ਸਵਾਲ ਪੁੱਛਿਆ ਕਿ ਪਿੰਡ ਘਰਿਆਲਾ ਅਤੇ ਠੱਠਾ ਵਿਖੇ ਸ਼ਰੇਆਮ ਨਸ਼ੇ ਦਾ ਕਾਰੋਬਾਰ ਹੁੰਦਾ ਹੈ ਤਾਂ ਅੱਗਿਓਂ ਐਸਐਸਪੀ ਸਾਹਿਬ ਲਾਲ ਹੁੰਦੇ ਪੱਤਰਕਾਰਾਂ ਨੂੰ ਇਹ ਕਹਿਣ ਲੱਗੇ ਕਿ ਤੁਸੀਂ ਐਲੀਗੇਸ਼ਨ ਨਾ ਲਗਾਓ। ਪਰ ਜਦੋਂ ਪੱਤਰਕਾਰਾਂ ਨੇ ਇਹ ਕਿਹਾ ਕਿ ਅਸੀਂ ਸਬੂਤ ਕਰਦੇ ਹਾਂ ਤਾਂ ਐਸਐਸਪੀ ਸਾਹਿਬ ਆਪਣਾ ਪੱਲਾ ਝਾੜਦੇ ਹੋਏ ਗੱਡੀ 'ਚ ਬਹਿ ਕੇ ਤੁਰਦੇ ਬਣੇ। ਮੇਰੀ ਗੱਲ ਸੁਣ ਲਓ ਤੁਸੀਂ ਕਿਹਾ ਕਿ ਪਿੰਡ ਦੇ ਵਿੱਚ ਵਿਕਦੀ ਹੈ ਮੈਂ ਤੁਹਾਨੂੰ ਡੀਐਸਪੀ ਭੇਜਦਾ ਨਾਲ ਮੇਰੇ 20 ਮੁਲਾਜ਼ਮ ਉਸ ਪਿੰਡ ਦੇ ਵਿੱਚ ਹੁਣੇ ਸਰਚ ਕਰਦੇ ਜਿੱਥੇ ਤੁਸੀਂ ਕਹੋਗੇ ਕਰਾਂਗੇ। ਅਗਰ ਨਸ਼ਾ ਮਿਲ ਗਿਆ तो कार्रवाई ना हो तो क्यों सर ਅਸੀਂ ਸਰਚ ਨਹੀਂ ਜਾ ਕੇ ਸਰ ਪੁਲਿਸ ਸਰਚ ਕਰੇ ਜੀ ਤਾਂ ਕਹਿਣ ਦਾ ਮਤਲਬ ਸ਼ਰਿਆਮ ਅਸੀਂ ਇਹਦਾ ਐਲੀਗੇਸ਼ਨ ਅਸੀਂ ਤਾਂ ਸ਼ਰਿਆਮ ਨਿਊਜ਼ ਲਗਾਈ ਤੁਸੀਂ ਉਹ ਚੀਜ਼ ਤੇ ਲਾ ਦਈ ਆਪਾਂ ਐਲੀਗੇਸ਼ਨ 100 ਚੀਜ਼ ਤੇ ਲਾ ਦਈ ਸਰ ਅਸੀਂ ਐਲੀਗੇਸ਼ਨ ਹੈ ਕਿ ਪ੍ਰੂਫ ਹੋਣ ਦੇ ਪ੍ਰੂਫ ਦੀ ਸਰ ਫੋਟੋ ਲੱਗੀ ਅਖਬਾਰਾਂ ਦੇ ਵਿੱਚ ਫੋਟੋਆਂ ਲਾਈ ਸਰ ਮੈਂ ਕਹਿਣਾ ਤੁਹਾਨੂੰ ਮੈਂ ਡੀਐਸਪੀ ਭੇਜਦਾ ਅਖਬਾਰ ਦੇ ਸਰ ਫੋਟੋ ਲੱਗੀ ਬੱਚੇ ਤੇ ਮੈਂ ਡੀਐਸਪੀ ਭੇਜਦਾ ਐਸਐਚਓ ਭੇਜਦਾ ਰਿਕਵਰੀ ਹੋ ਜਾਏ ਤੁਸੀਂ ਜਾਓ ਤੁਸੀਂ ਵੀਡੀਓਗ੍ਰਾਫੀ ਕਰੋ ਉੱਤੇ। चलो ठीक है सर ਤੁਸੀਂ ਬਾਕੀ ਸਿਰਫ ਐਲੀਗੇਸ਼ਨ ਦਾ ਕੋਈ ਮਤਲਬ ਨਹੀਂ ਸਰ ਫੋਟੋ ਲੱਗੀ ਹੈ ਜੀ ਅਜੀਤ ਅਖਬਾਰ ਦੇ ਵਿੱਚ ਫੋਟੋ ਲੱਗੀ ਬਾਕੀ ਤੁਹਾਨੂੰ ਉਹੀ ਕਹਿਣਾ ਪੂਰੇ ਪੰਜਾਬ ਦੇ ਵਿੱਚ ਪਿਛਲੇ 2 ਮਹੀਨਿਆਂ 'ਚ ਸਭ ਤੋਂ ਜ਼ਿਆਦਾ ਰਿਕਵਰੀ ਸਭ ਤੋਂ ਜ਼ਿਆਦਾ ਬੰਦੇ ਸਭ ਤੋਂ ਜ਼ਿਆਦਾ ਐਫਆਈਆਰ ਤਰਨਤਾਰਨ ਦੇ ਵਿੱਚ ਹੋਈ ਹੈ। ਵਧੀਆ ਗੱਲ ਸਰ ਹਾਂ ਤਾਂ ਉਹ ਚੀਜ਼ ਅਪਰੀਸ਼ੀਏਟ ਕਰੋ ਅਗਰ ਨਹੀਂ ਹੋਇਆ ਕਿਤੇ ਹੋਰ ਤਾਂ ਬੰਦੋ ਡੀਐਸਪੀ ਸਾਹਿਬ ਨੂੰ ਅਸੀਂ ਕਰ ਰਹੇ ਹਾਂ ਜੀ ਕਰ ਰਹੇ ਹਾਂ ਤੁਸੀਂ ਕਹਿ ਰਹੇ ਹੋ ਉਹ ਮੈਨੂੰ ਬਿਜ਼ਨਸ ਲੱਗਦੀ ਅਗਰ ਲੱਗਦੀ ਹੋਵੇ ਤਾਂ ਮੈਂ ਡੀਐਸਪੀ ਸਾਹਿਬ ਐਸਐਚਓ ਕੰਸਰਨ 2 3 4 ਐਸਐਚਓ ਨਾਲ ਫੋਰਸ ਭੇਜ ਦੇਣਾ अगर जितने रिकवरी हो जाए ਤੁਸੀਂ ਮੈਨੂੰ ਸਰ ਅਸੀਂ ਇਹ ਮੰਨੇ ਕਿ ਨਾ 2 ਪਿੰਡਾਂ ਦੀ ਸਰਚ ਕਰ ਲਿੱਤੀ ਜਾਓ ਸਭ ਕੁਝ ਕਰਾ ਲਓ ਜੀ ਜਾਓ ਜੀ ਇਹਨਾਂ ਨੂੰ ਨਾਲ ਲੈ ਕੇ ਅਸੀਂ ਨਹੀਂ ਜਾਵਾਂਗੇ ਲਓ ਫਿਰ ਕੀ ਮਤਲਬ ਤੁਸੀਂ ਜਦੋਂ ਕਾਰਵਾਈ ਕਰਾਂਗੇ ਉਹ ਨਹੀਂ ਮੇਰੀ ਦੇਖੋ ਕਾਰਵਾਈ ਅਸੀਂ ਕਰਦੇ ਹਾਂ ਕਾਰਵਾਈ ਕਰਾਂਗੇ ਉਹ ਤੁਸੀਂ ਰਿਕਾਰਡ ਨਹੀਂ ਕਰੋਗੇ ਤੇ ਫਿਰ ਕੀ ਫਾਇਦਾ। ਫਿਰ ਤਾਂ ਆਪਾਂ ਐਲੀਗੇਸ਼ਨ 100 ਲਾਏ ਜਾਈਏ। ਨਹੀਂ ਸਰ ਅਸੀਂ ਪ੍ਰੂਫ ਕਰ ਦਿਆਂਗੇ ਜੀ ਹੋਰ ਨਹੀਂ ਮੈਂ ਉਹੀ ਕਹਿੰਦਾ ਤੁਹਾਨੂੰ ਵੀਡੀਓ ਵੀ ਕਰ ਅਸੀਂ ਸਵੇਰੇ ਪ੍ਰੂਫ ਕਰ ਦਿੰਨੇ ਚਲੋ ਜੋ ਤੁਸੀਂ ਵੀਡੀਓ ਦਿਓਗੇ ਉਹ ਮੈਂ ਡੀਐਸਪੀ ਸਾਹਿਬ ਤੋਂ ਵੈਰੀਫਾਈ ਕਰਾਵਾਂਗਾ। ਸਰ ਇੱਕ ਸੈਕਿੰਡ ਸਰ ਹਾਂ ਸਰ ਤੁਹਾਡਾ ਅੱਜ ਪ੍ਰੋਗਰਾਮ ਕੀਤਾ ਗਿਆ ਘਰਿਆਲੇ ਵਿੱਚ ਤੁਸੀਂ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਹੋ ਬਾਲ ਮਜ਼ਦੂਰੀ ਕਿੰਨੀ ਕੁ ਜਾਇਜ਼ ਹੈ। ਬਾਲ ਮਜ਼ਦੂਰੀ ਜਾਇਜ਼ ਨਹੀਂ ਹੈ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ। ਪਰ ਤੁਹਾਡਾ ਪ੍ਰੋਗਰਾਮ ਹੋਇਆ ਤੇ 15 ਸਾਲ ਦਾ ਬੱਚਾ ਕੰਮ ਕਰ ਰਿਹਾ ਸੀ 15 ਸਾਲ ਦੇ ਬੱਚੇ ਨੂੰ ਪਰਮਿਸ਼ਨ ਹੁੰਦੀ ਹੈ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪੁਲਿਸ ਪ੍ਰਸ਼ਾਸਨ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਲਈ ਹੀ ਕੰਮ ਕਰਦੀ ਹੈ ਪਰ ਜ਼ਮੀਨੀ ਹਕੀਕਤ ਇਸ ਦੇ ਕੁਝ ਹੋਰ ਦਿਖਾਈ ਦਿੰਦੀ ਹੈ ਜਿਸ ਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਨੇ ਵੀ ਆਪਣੀ ਨਾਕਾਮੀਆਂ ਛੁਪਾਉਣੀਆਂ ਸ਼ੁਰੂ ਕੀਤੀਆਂ ਜਿਸ ਤੋਂ ਬਾਅਦ ਲਾਲ ਪੀਲੇ ਹੋਏ ਐਸਐਸਪੀ ਤਰਨਤਾਰਨ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਕਾਰਵਾਈ ਕਰਦਿਆਂ ਆਦੇਸ਼ ਦਿੱਤੇ ਅਤੇ ਇਹਨਾਂ ਪਿੰਡਾਂ ਦੇ ਵਿੱਚ ਰੇਡ ਕਰਨ ਦੇ ਹੁਕਮ ਜਾਰੀ ਕੀਤੇ। ਹੁਣ ਵੇਖਣਾ ਇਹ ਹੋਵੇਗਾ ਕਿ ਲੋਕਲ ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਦੇ ਹੁਕਮਾਂ ਨੂੰ ਕਿੰਨਾ ਕੁ ਮੰਨਦੀ ਹੈ ਨਸ਼ੇ ਦੇ ਸੌਦਾਗਰਾਂ ਨੂੰ ਫੜਨ 'ਚ ਕਿੰਨੀ ਕੁ ਚੌਕਸੀ ਵਰਤਦੀ ਹੈ। ਤਰਨਤਾਰਨ ਤੋਂ ਬਲਜੀਤ ਸਿੰਘ ਇੰਡੋਸ ਟੀਵੀ ਆਸਟ੍ਰੇਲੀਆ।